व्यूअर्स वेलकम बैक इन आवर प्रोग्राम। जी डॉक्टर साहब, अगले इशू बारे ਤੁਹਾਡੇ ਵਿਚਾਰ ਜਾਨਣਾ ਚਾਹਾਂਗੇ। ਜੀ ਡਾਕਟਰ ਸਾਹਿਬ, ਦੇਖੋ ਕੱਲ ਜਦੋਂ ਅਸੀਂ ਜਸਟ ਇੱਕ ਅੱਧੇ ਮਿੰਟ 'ਚ ਹੀ ਇਸ ਖਬਰ ਨੂੰ ਡਿਸਮਿਸ ਕੀਤਾ ਕਿ ਜੀ ਸ਼੍ਰੋਮਣੀ ਕਮੇਟੀ ਨੇ ਫਤਿਹਗੜ੍ਹ ਸਾਹਿਬ 'ਚ ਆਪਣੀ ਕਾਰਜਕਾਰਨੀ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ ਕੁਲਦੀਪ ਨਈਅਰ ਨੂੰ ਜਿਹੜਾ 2006 ਦੇ ਵਿੱਚ ਅਕਾਲ ਤਖਤ ਸਾਹਿਬ ਸਾਜਨਾ ਦਿਵਸ ਦੇ ਮੌਕੇ ਸ਼੍ਰੋਮਣੀ ਪੱਤਰਕਾਰ ਦਾ ਅਵਾਰਡ ਦਿੱਤਾ ਗਿਆ ਸੀ, ਉਹ ਉਸ ਤੋਂ ਵਾਪਸ ਲਿਆ ਜਾਏਗਾ ਕਿਉਂਕਿ ਉਸ ਨੇ ਸੰਤ ਭਿੰਡਰਾਂ ਵਾਲਿਆਂ ਦੀ ਤੁਲਨਾ ਇਸ ਕ੍ਰਿਮੀਨਲ ਰਾਮ ਰਹੀਮ ਦੇ ਨਾਲ ਕੀਤੀ ਹੈ। ਤੇ ਮੈਂ ਇੱਕ ਮਿੰਟ 'ਚ ਇਹਨੂੰ ਡਿਸਮਿਸ ਕਰਦਿਆਂ ਕਿਹਾ ਸੀ ਕਿ ਵੀ ਇਹ ਡਰਾਮੇਬਾਜ਼ੀਆਂ ਨੇ, ਸਿਰਫ ਸਿੱਖਾਂ ਦੇ ਇੱਕ ਹਿੱਸੇ ਨੂੰ ਖੁਸ਼ ਕਰਨ ਲਈ ਇਹਨਾਂ ਨੂੰ ਅਵਾਰਡ ਦੇਣ ਲੱਗਿਆ ਪਤਾ ਨਹੀਂ ਸੀ ਵੀ ਕੁਲਦੀਪ ਨਈਅਰ ਕੀ ਹੈ। ਉਦੋਂ ਉਹਨੂੰ ਪਲੀਜ਼ ਕਰਨ ਲਈ ਦਿੱਤਾ ਹੈ, ਹੁਣ ਉਹਨਾਂ ਨੂੰ ਲੱਗਦਾ ਕਿ ਵੀ ਜੇ ਅਦਰਵਾਈਜ਼ ਹੈ ਤਾਂ ਚਲੋ ਵਾਪਸ ਲੈ ਲਓ। ਤਾਂ ਉਦੋਂ ਮੈਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਈਵਨ ਇਹ ਸਟੈਪ ਜਿਹੜਾ ਹੈ ਸ਼੍ਰੋਮਣੀ ਕਮੇਟੀ ਨੇ ਲਿਆ ਹੈ, ਭਾਵੇਂ ਗੁੰਗਲੂਆਂ ਤੋਂ ਮਿੱਟੀ ਲਾਉਣ ਵਾਂਗ ਹੈ, ਵੀ ਇਸ ਦੀ ਇੰਨੀ ਤਕਲੀਫ ਜਿਹੜੇ ਪੰਜਾਬੀ ਹਿੰਦੂ ਖਾਸ ਤੌਰ ਤੇ ਪੱਤਰਕਾਰ ਬਰਾਦਰੀ ਔਰ ਆਪਣੇ ਆਪ ਨੂੰ ਸੈਕੂਲਰ ਕਹਿਣ ਵਾਲੇ ਜਾਂ ਸਿੱਖਾਂ ਦੇ ਵਿੱਚ ਵੜ ਕੇ ਸਿੱਖ ਦੋਸਤੀ ਦਾ ਚਿਹਰਾ ਦਿਖਾ ਕੇ ਪਰ ਅੰਦਰੋਂ ਉਹਨਾਂ ਦੀਆਂ ਜੜ੍ਹਾਂ ਕੱਟਣ ਵਾਲੇ ਨੇ। ਔਰ ਅੱਜ ਟ੍ਰਿਬਿਊਨ ਜਿਹੜੀ ਕਿ ਮੇਜਰ ਅਖਬਾਰ ਹੈ ਉੱਤਰੀ ਭਾਰਤ ਦੀ, ਉਸ ਨੇ ਤਾਂ ਇਸ ਦੇ ਉੱਤੇ ਇੱਕ ਪੂਰਾ ਐਡੀਟੋਰੀਅਲ ਲਿਖ ਮਾਰਿਆ, ਉਸ ਦੇ ਐਡੀਟਰ ਹਰੀਸ਼ ਖਰੇ ਨੇ, ਔਰ ਉਹਨੇ ਲਿਖਿਆ ਐਨ ਅਨਵਰਦੀ ਐਕਟ ਡੀਫਰॉकिंग ਆਫ ਕੁਲਦੀਪ ਨਈਅਰ ਡਿਮਿਨਿਸ਼ਸ ਆਲ, ਕਿ ਵੀ ਇਹ ਇੱਕ ਬਿਲਕੁਲ ਨਾ ਸਹਾਰਿਆ ਜਾਣ ਵਾਲਾ ਨਾ ਕਾਬਲ ਕਦਮ ਔਰ ਕੁਲਦੀਪ ਨਈਅਰ ਤੋਂ ਅਵਾਰਡ ਵਾਪਸ ਲੈਣਾ ਸਭ ਕੁਝ ਖਤਮ ਕਰ ਦਿੰਦਾ ਹੈ। ਕੀ ਸਭ ਕੁਝ ਖਤਮ ਕਰ ਦਿੰਦਾ ਜੀ? ਹੁਣ ਜ਼ਾਹਰ ਹੈ ਇਸ ਨੇ ਇਸ ਨੂੰ ਜਦੋਂ ਲਿਆ ਸਾਰਿਆਂ ਨੂੰ ਕਿ ਐਸਜੀਪੀਸੀ ਹੈਜ਼ ਡੀਮਡ ਇਟ ਨੈਸੈਸਰੀ ਟੂ ਟੇਕ ਬੈਕ ਦਾ ਸ਼੍ਰੋਮਣੀ ਪੱਤਰਕਾਰ ਅਵਾਰਡ ਫਰਮ ਕੁਲਦੀਪ ਨਈਅਰ, ਵਨ ਆਫ ਇੰਡੀਆਜ਼ ਸੀਨੀਅਰ ਮੋਸਟ ਜਰਨਲਿਸਟ। ਦਿਸ ਵੈਟਰਨ ਜਰਨਲਿਸਟ ਵਾਜ਼ ਚੋਜ਼ਨ to be honored with this award because during the days of unrest in Punjab, before and after Operation Blue Star, he had been perceived to have taken a sympathetic view of the Sikh grievances and demands, just as he had been distinctly disapproving of the Indira Gandhi government's handling of the Khalistan movement. ਹੁਣ ਇਹਦੇ 'ਚ ਵੀ ਤੁਸੀਂ ਜਦੋਂ ਸ਼ਰਾਰਤ ਦੇਖਦੇ ਹੋ ਜਾਂ ਇਹਨਾਂ ਦਾ ਬਿਟਵੀਨ ਦਾ ਲਾਈਨਸ ਜਾਂ ਬਿਹਾਈਂਡ ਦਾ ਲਾਈਨਸ ਦੇਖਦੇ ਹੋ, ਕਹਿੰਦੇ ਜੀ ਇੰਨਾ ਹਮਦਰਦ ਹੁਣ ਤਾਂ ਅਵਾਰਡ ਇਸ ਲਈ ਦਿੱਤਾ ਹੈ ਕਿ ਉਹਨੇ ਸਿੱਖਾਂ ਦੇ ਹੱਕ 'ਚ ਆਵਾਜ਼ ਚੁੱਕੀ ਔਰ ਉਹ ਇੰਦਰਾ ਗਾਂਧੀ ਦੇ ਵੀ ਖਿਲਾਫ ਸੀ। ਉਹਨੂੰ ਤਾਂ ਇਸ ਇਨਾਮ ਦੇ ਵਜੋਂ ਹਾਈ ਕਮਿਸ਼ਨਰ ਬਣਾ ਕੇ ਭੇਜਿਆ ਗਿਆ, ਔਰ ਜਿੰਨਾ ਇਹਨੇ ਬੇੜੀਆਂ 'ਚ ਵੱਟੇ ਪਾਏ ਹਾਈ ਕਮਿਸ਼ਨਰ ਬਣ ਕੇ ਇੰਗਲੈਂਡ ਸਿੱਖਾਂ ਦੇ, ਕਿਉਂਕਿ ਉਹੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵੀ ਜੀਭ ਨੂੰ ਤੇਲ ਲੱਗਾ ਹੋਇਆ, ਆਇਲੀ ਟੰਗ, ਔਰ ਸਿੱਖਾਂ ਨੂੰ ਵੀ ਲੱਗਦਾ ਸੀ ਕਿ ਜੀ ਇਹ ਫੁੱਸ-ਫੁੱਸ ਕਰਦੇ ਆ, ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ, ਪੰਜਾਬੀ ਪੰਜਾਬੀਅਤ ਦੀ ਗੱਲ ਕਰਦਾ ਹੈ, ਪਰ ਵਿੱਚੋਂ ਜਿੰਨਾ ਨੁਕਸਾਨ ਇਸ ਨਸਲ ਦੇ ਲੋਕਾਂ ਨੇ, ਕਿਉਂਕਿ ਜਿਹੜਾ ਤਾਂ ਐਨਮੀ ਖੈਮੇ 'ਚ ਸਾਨੂੰ ਪਤਾ ਹੈ ਫਰੋਮ ਵੇਅਰ ਹੀ ਔਰ ਸ਼ੀ ਇਜ਼ ਕਮਿੰਗ, ਪਰ ਇਹ ਕੁਲਦੀਪ ਨਈਅਰ, ਆਈਕੇ ਗੁਜਰਾਲ, ਰਾਮ ਜੇਠ ਮਲਾਨੀ, ਸੁਬਰਾਮਨੀਅਮ ਸਵਾਮੀ, ਇਹ ਸਾਰੇ ਉਹ ਮਿੱਠੀਆਂ ਮਿੱਠੀਆਂ ਗੱਲਾਂ ਵਾਲੇ ਜਿਨ੍ਹਾਂ ਨੂੰ ਸਿੱਖ ਹੁਣ ਸਮਝ ਆਈ ਹੈ, ਇਹਨਾਂ ਨੂੰ ਜੇ ਆਈ ਹੈ ਸਮਝ। ਸੋ ਲੇਕਿਨ ਇਹਦਾ ਰੋਲ ਜੇ ਤੁਸੀਂ ਨਈਅਰ ਦੀਆਂ ਲਿਖਤਾਂ ਸ਼ੁਰੂ ਤੋਂ ਦੇਖੋ, ਇਹ ਤਾਂ ਸ਼੍ਰੋਮਣੀ ਕਮੇਟੀ ਖਤਮ ਕਰਨ ਦੇ ਹੱਕ 'ਚ ਸੀ। ਇਹ ਤਾਂ ਕਹਿੰਦਾ ਹੈ ਵੀ ਇਹ ਜਿਹੜਾ ਸਿੱਖਾਂ ਦਾ ਪੋਲਿਟਿਕਸ ਔਰ ਧਰਮ ਦਾ ਮਿਕਸਚਰ ਹੈ ਬੜਾ ਖਤਰਨਾਕ ਹੈ, ਇਹ ਬੜਾ ਐਕਸਪਲੋਸਿਵ ਹੈ, ਇਹਨੂੰ ਖਤਮ ਕੀਤਾ ਜਾਣਾ ਚਾਹੀਦਾ। ਸੰਤ ਭਿੰਡਰਾਂ ਵਾਲਿਆਂ ਬਾਰੇ ਤਾਂ ਜੋ ਇਹਦਾ ਹੈ ਹੀ ਸੀ ਓਪੀਨੀਅਨ, ਲੇਕਿਨ ਇਸ ਤੋਂ ਇਲਾਵਾ ਵੀ ਕਦੇ ਵੀ ਜੋ ਇਹਨੂੰ ਇਹ ਮੀਰੀ ਪੀਰੀ ਦੇ ਕਾਨਸੈਪਟ ਜਾਂ ਇਹ ਇਸੇ ਤਰ੍ਹਾਂ ਈਵਨ ਪਾਕਿਸਤਾਨੀ ਮੁਸਲਮਾਨ ਵੀ ਇਹਦੇ ਨਈਅਰ ਦੇ ਟਰੈਪ 'ਚ ਹੁਣ ਤਾਂ ਪਤਾ ਨਹੀਂ ਨਿਕਲ ਗਏ ਨੇ ਕਿ ਨਹੀਂ। ਇੱਕ ਸਟੇਜ ਤੇ ਇਹਦੇ ਕਾਲਮ ਪਾਕਿਸਤਾਨ ਛਪਦੇ ਸੀ, ਉਹ ਸਮਝਦੇ ਸੀ ਜੀ ਕਸ਼ਮੀਰ ਦੇ ਮੁੱਦੇ ਦੇ ਉੱਤੇ ਬੜੀ ਇਹ ਹਮਦਰਦੀ ਰੱਖਦਾ ਹੈ, ਔਰ ਇਹ ਵਾਘਾ ਬਾਰਡਰ ਤੇ ਜਾ ਕੇ ਮੋਮਬੱਤੀਆਂ ਜਗਾ ਕੇ ਔਰ ਗੁੱਡਵਿਲ, ਫਿਰ ਇਹਨੇ ਕਹਿਣਾ ਜੀ ਸਿਆਲਕੋਟ 'ਚ ਮੈਂ ਤਾਂ ਜਦੋਂ ਐਮਰਜੈਂਸੀ 'ਚ ਸੀ ਫਲਾਣੇ ਪੀਰ ਦਾ ਮੈਨੂੰ ਸੁਪਨਾ ਆਇਆ ਔਰ ਸਿਆਲਕੋਟ ਦੇ ਕਿ ਤੇਰੀ ਰਿਲੀਜ਼ ਹੋਣੀ ਹੈ। ਜਦੋਂ ਪਾਕਿਸਤਾਨ ਗਿਆ ਉਸ ਪੀਰ ਦੇ ਮਜ਼ਾਰ ਤੇ ਗਿਆ, ਮੇਰੀ ਮਾਂ ਉੱਥੇ ਦੀਵਾ ਬਾਲਦੀ ਸੀ। ਇਸ ਕਿਸਮ ਦੀਆਂ ਡਰਾਮੇਬਾਜ਼ੀਆਂ, ਹਾਲਾਂਕਿ ਇਸ ਬੰਦੇ ਨੇ ਹੀ ਸਭ ਤੋਂ ਪਹਿਲਾਂ ਜਦੋਂ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਨਿਊਕਲੀਅਰ ਬੰਬ ਦੀ ਗੱਲ ਜਿਹਨੂੰ ਸਪਿਲ ਦਾ ਬੀਨਸ, ਇਹਨੇ ਈਵਨ ਮੁਸ਼ਾਹਿਦ ਹੁਸੈਨ ਵਰਗਾ ਜਿਹੜਾ ਸੀਨੀਅਰ ਬੰਦਾ, ਉਹ ਵੀ ਜਰਨਲਿਸਟ ਸੀ, ਉਸ ਨਾਲ ਦੋਸਤੀ ਦਾ ਫਾਇਦਾ ਉਠਾ ਕੇ ਇਸ ਸਾਰੇ ਦੇ ਉੱਤੇ ਜਿਹੜਾ ਉਹ ਅੰਦਰ ਵੜਿਆ ਉਹ ਸਾਰੇ ਸਿਸਟਮ ਦੇ। ਫਿਰ ਅਸੀਂ ਦੇਖਦੇ ਹਾਂ ਇੱਥੇ ਕੈਪੀਟਲ ਹਿੱਲ ਦੇ ਉੱਤੇ ਜਿਹੜੀਆਂ ਕਸ਼ਮੀਰ ਅਮਰੀਕਨ ਕੌਂਸਲ ਵਾਲੇ ਜਿਹੜੀਆਂ ਐਨੂਅਲ ਰਾਊਂਡ ਟੇਬਲ ਕਾਨਫਰੰਸਿਸ ਕਰਦੇ ਸੀ, ਉਹਦੇ 'ਚ ਇੱਕ ਵਾਰੀ ਮੁੱਖ ਸਪੀਕਰ ਦੇ ਤੌਰ ਤੇ ਆਇਆ, ਕੁਦਰਤੀ ਮੈਂ ਵੀ ਉੱਥੇ ਸੀ,
ਔਰ ਮੈਂ ਅੱਗੇ ਸ਼ਾਇਦ ਦੱਸਿਆ ਸੀਗਾ ਕਿ ਵੀ ਇਹਨੂੰ ਫਿਰ ਆਪਣਾ ਬੋਲਣਾ ਵੀ ਭੁੱਲ ਗਿਆ ਔਰ ਬਾਅਦ ਚ ਇਹਨੇ ਪ੍ਰੋਟੈਸਟ ਕੀਤਾ ਕਿ ਇੱਥੇ ਤੁਸੀਂ ਇਦਾਂ ਦੇ ਖਾਲਿਸਤਾਨੀ ਸੱਦੇ ਸੀ ਔਰ ਸੋ ਮਤਲਬ ਕਿਸੇ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ ਫਰੋਮ ਵੇਅਰ ਹੀ ਇਜ਼ ਕਮਿੰਗ। ਪਰ ਇਹਦਾ ਟ੍ਰਿਬਿਊਨ ਦਾ ਇਹ ਐਡੀਟਰ ਜਿਹੜਾ ਉਹਨੂੰ ਐਵੇਂ ਪ੍ਰੈਜ਼ੈਂਟ ਕਰ ਰਿਹਾ ਜੀ ਉਹ ਦੇਖੋ ਸਿੱਖਾਂ ਦਾ ਦੋਸਤ ਇੰਨਾ ਹਮਦਰਦ ਔਰ ਉਹਦੇ ਨਾਲ ਇਹ ਕਰਤਾ, ਉਹਦਾ ਅਵਾਰਡ ਵਾਪਸ ਲੈ ਲਿਆ। ਸੋ ਉਹਨੇ ਕਿਹਾ ਜੀ ਕਿ ਵੀ ਉਹਦੇ ਇਸ ਸੇਵਾ ਕਰਕੇ ਸ਼੍ਰੋਮਣੀ ਕਮੇਟੀ ਨੇ ਉਹਨੂੰ ਜੁਲਾਈ 2006 ਚ ਜਿਹੜਾ 400 ਸਾਲਾ ਐਨੀਵਰਸਰੀ ਅਕਾਲ ਤਖਤ ਦੀ ਇਹ ਕੀਤਾ ਆਨਰ। ਦੈਟ ਵਾਜ਼ ਅ ਮੋਮੈਂਟ ਆਫ ਗ੍ਰੇਸ। ਜੇ ਤੁਸੀਂ ਇਹਨਾਂ ਘਾਹ ਦੇ ਸੱਪਾਂ ਨੂੰ, ਮੈਂ ਹਮੇਸ਼ਾ ਇਹਦਾ ਕੰਪੈਰੀਜ਼ਨ ਦਿੰਦਾ ਕਿ ਵੀ ਇੱਕ ਖੜਪਾ ਹੁੰਦਾ, ਖੜਪਾ ਐ ਹੁੰਦਾ, ਉਹ ਤੁਹਾਨੂੰ ਦੂਰੋਂ ਨਜ਼ਰ ਆ ਜਾਂਦਾ, ਉਹ ਤੁਹਾਡਾ ਨੁਕਸਾਨ ਨਹੀਂ ਕਰਦਾ। ਕਿੰਨੇ ਕੁ ਨੂੰ ਖੜਪੇ ਦਾ ਸਕਾਰਪੀਅਨ ਬਾਈਟ ਨਾਲ ਕਿੰਨੇ ਕੁ ਮਰਦੇ ਨੇ ਤੇ ਜਿਹੜੀਆਂ ਡੈਥਸ ਹੁੰਦੀਆਂ ਨੇ ਉਹ ਗ੍ਰਾਸ ਸਨੇਕਸ ਨਾਲ ਹੁੰਦੀਆਂ ਨੇ ਕਿਉਂਕਿ ਉਹ ਘਾਹ ਵਰਗੇ ਹੁੰਦੇ ਨੇ, ਹਰਾ ਹੀ ਰੰਗ ਹੁੰਦਾ। ਤੁਸੀਂ ਪੱਠੇ ਵੱਢ ਰਹੇ ਹੋ, ਘਾਹ 'ਚ ਘੁੰਮ ਰਹੇ ਹੋ, ਤੁਸੀਂ ਉਹਦੇ 'ਚ ਹੀ ਵੜਿਆ ਹੋਇਆ, ਉਹ ਤੁਹਾਨੂੰ ਲੱਗਦਾ ਵੀ ਘਾਹ ਹੀ ਹੈ, ਉਹਨੇ ਡੰਗ ਮਾਰਨਾ। ਸੋ ਇਹ ਗ੍ਰਾਸ ਸਨੇਕ ਨੇ, ਘਾਹ ਦੇ ਸੱਪ ਨੇ। ਫਿਰ ਹੁਣ ਉਹ ਮੋਮੈਂਟ ਆਫ ਗ੍ਰੇਸ ਸੀ, ਹੁਣ ਇਹਨੂੰ ਕੀ ਗੋਲਾ ਵੱਜ ਗਿਆ। ਹੁਣ ਇਹ ਕਹਿੰਦਾ ਨਾਊ ਦੈਟ ਨੋਬਲ ਜੈਸਚਰ ਸਟੈਂਡਸ ਅਨਡਨ। ਹੁਣ ਉਹ ਜਿਹੜਾ ਨੋਬਲ ਜੈਸਚਰ ਸੀ ਉਹ ਅਨਡੂ ਹੋ ਗਿਆ। Nair has apparently run afoul of SGPC establishment for having pointed out a similarity between the nature of political patronage extended to Gurmeet Ram Rahim of the currently dismantled Dera Sacha Sauda and Jarnail Singh Pindrawale. He had not made any character comparison of the two. ਹੁਣ ਉਹਦੀ ਲਿਖਤ ਨੂੰ ਵੀ ਡਿਫੈਂਡ ਕਰ ਰਿਹਾ ਜੀ ਕਿ ਦੇਖੋ ਜੀ ਉਹਨੇ ਕੀ ਕੀਤਾ। ਉਹਨੇ ਇਹ ਕਿਹਾ ਵੀ ਜਿਵੇਂ ਸਿਆਸੀ ਪੁਸ਼ਤਪਨਾਈ ਪਿੰਡਾਂ ਵਾਲਿਆਂ ਨੂੰ ਸੀ ਇਵੇਂ ਹੀ ਗੁਰਮੀਤ ਰਾਮ ਰਹੀਮ ਨੂੰ ਸੀ। ਔਰ ਜਦੋਂ ਰਾਮ ਰਹੀਮ ਫੜਿਆ ਗਿਆ, ਇਸੇ ਹੀ ਐਡੀਟਰ ਨੇ ਇੱਕ ਪੂਰਾ ਐਡੀਟੋਰੀਅਲ ਲਿਖਿਆ ਕਿ ਸਾਰੇ ਡੇਰੇ ਮਾੜੇ ਨਹੀਂ ਹੈ। ਦੇਖੋ ਰਾਮ ਰਹੀਮ ਸੋਸ਼ਲ ਕਾਉਂਸਲਿੰਗ ਵੀ ਪ੍ਰੋਵਾਈਡ ਕਰਦਾ ਸੀ, ਦੂਜਾ ਵੀ ਕਰਦਾ ਸੀ। ਤੁਸੀਂ ਇਹ ਸਾਰੇ ਡੇਰਿਆਂ 'ਚ ਤਾਂ ਜਿਹੜੇ ਹੈ ਇਹਦੇ ਨਾਲ ਤਾਂ ਜਿਹੜੇ ਗੁਰਦੁਆਰਿਆਂ ਔਰ ਦੂਸਰਿਆਂ ਦੇ ਦੂਜੇ ਲੋਕ ਨੇ ਉਹ ਸਟਰੈਂਥਨ ਹੋਣਗੇ, ਲੋਕ ਕਿੱਥੇ ਜਾਣਗੇ ਐਡਵਾਈਸ ਦੇ ਲਈ। ਸੋ ਇਹ ਖੁਦ ਵੀ ਜਿਹੜਾ ਉਹਨੂੰ ਰਾਮ ਰਹੀਮ ਨੂੰ ਇਸ ਆਰਗੂਮੈਂਟ ਦੇ ਨਾਲ ਕਿ ਜੀ ਇਹ ਬੜੇ ਜ਼ਰੂਰੀ ਨੇ ਡੇਰੇ ਉਹਨਾਂ ਨੂੰ ਪ੍ਰੋਟੈਕਟ ਕਰ ਰਿਹਾ ਸੀ, ਜਿਵੇਂ RSS ਦੇ ਦੂਸਰੇ ਆਰਗਨਸ ਦੇ ਵਿੱਚ ਵੀ ਉਹਨਾਂ ਦੇ ਮੈਗਜ਼ੀਨਸ ਔਰ ਦੂਸਰਿਆਂ 'ਚ ਵੀ ਆ ਰਿਹਾ ਸੀ। ਹੁਣ ਇਹ ਨਈਅਰ ਨੂੰ ਡਿਫੈਂਡ ਕਰਨ ਦੇ ਲਈ ਕਹਿ ਰਿਹਾ ਜੀ ਉਹਨੇ ਤਾਂ ਹੋਰ ਤਾਂ ਕੁਝ ਨਹੀਂ ਕਿਹਾ। ਫਿਰ ਉਹ ਇਹ ਕਹਿੰਦਾ ਕਿ ਵੀ ਇਹ ਜਿਹੜਾ ਪਾਰਟ ਹੈ it is for the Sikh community to determine whether the SGPC has redeemed itself or retrieved anyone's honor by this act of smart. Sikh community ਤਾਂ ਜਾਣਦੀ ਹੈ, ਤੂੰ ਮਾਮਾ ਲੱਗਦਾ ਸਿੱਖ ਕਮਿਊਨਿਟੀ ਦਾ। ਜੇ ਤੁਹਾਨੂੰ ਲੱਗਦਾ ਵੀ ਇਹ ਸਿੱਖਾਂ ਨੇ ਦੇਖਣਾ ਵੀ ਅਵਾਰਡ ਦੇਣਾ ਠੀਕ ਸੀ ਕਿ ਨਾ ਦੇਣਾ, ਵਾਪਸ ਲੈਣਾ ਠੀਕ ਹੈ, ਫਿਰ ਤੁਸੀਂ ਇਹਦੇ 'ਚ ਕਿਉਂ ਲਾਤਾ? ਇਹ ਹੈ ਕਿਉਂਕਿ ਇਹ ਜਿਹੜੇ ਸੂਡੋ ਸੈਕੂਲਰਿਸਟ ਨੇ ਜਿਨ੍ਹਾਂ ਦੇ ਅੰਦਰ ਹਿੰਦੂਤਵਾ ਵੜਿਆ ਹੋਇਆ ਇਹ ਰੈਟਲ ਹੋ ਜਾਂਦੇ ਨੇ। ਔਰ ਮੈਨੂੰ ਵੀ ਨਹੀਂ ਸੀ ਅੰਦਾਜ਼ਾ, ਮੈਂ ਕਿਹਾ ਦੈਟ ਮੀਨਸ ਨਥਿੰਗ ਉਹਨਾਂ ਨੇ ਪਾਸ। ਪਰ ਇਹਨਾਂ ਦੀ ਤੁਸੀਂ ਤਕਲੀਫ ਦੇਖੋ, ਇਹਨੂੰ ਲੱਗਦਾ ਹੈ ਵੀ ਇਹ ਸਿੱਖ ਤਾਂ ਪਿਛਲੀਆਂ ਜਿਹੜੀਆਂ ਗਲਤੀਆਂ ਕੋਈ ਨੇ ਉਹਨਾਂ ਨੂੰ ਵੀ ਸੁਧਾਰਨ ਵਾਲੇ। ਫਿਰ ਇਹ ਕਹਿੰਦਾ though the SGPC may have found itself subjected to factional pulls and pressures, the action against Nair doesn't bespeak of grace, dignity and nobility, the traits that so overwhelmingly define the wise guru's teachings and preachings. Vindictive gestures do not garner any. ਇਹ ਸਿੱਖਾਂ ਨੂੰ ਸਲਾਹ ਦੇ ਰਿਹਾ ਜੀ ਤੁਹਾਡੇ ਗੁਰੂਆਂ ਦੇ ਤਾਂ ਕਿੰਨੇ ਵੱਡੇ ਜੈਸਚਰ ਸੀ, ਜਿਹੜਾ ਫੈਸਲਾ ਲਿਆ ਇਹ ਤਾਂ ਤੁਸੀਂ ਆਪਣੇ ਗੁਰੂਆਂ ਵੱਲ ਪਿੱਠ ਕਰ ਲਈ। ਔਰ ਅਖੀਰ 'ਚ ਉਹ ਇਹ ਸਾਰੇ ਨੂੰ ਆਪਣਾ ਫਿਰ ਵੈਨਮ ਜਿਹੜਾ ਉਹ ਕੱਢ ਕੇ ਫਿਰ ਵੈਨਮ ਦਾ ਫਾਈਨਲ ਡੰਗ ਮਾਰਦਾ ਜਿਹੜਾ ਅਲਟੀਮੇਟਲੀ ਇਹਨਾਂ ਸਾਰਿਆਂ ਹਿੰਦੂ ਤਵੀਆਂ ਦਾ ਵੀ ਇਹ ਜਿਹੜਾ ਸਾਹਮਣੇ ਆਇਆ ਇਹਦੇ ਨਾਲ ਇਟਸ ਨਾਟ ਗੋਇੰਗ ਟੂ ਸੈਟ ਦਾ ਬਿਆਸ ਔਨ ਫਾਇਰ। ਜੇ ਵਾਰਡ ਵਾਪਸ ਲੈ ਲਿਆ, ਕਿਹੜਾ ਬਿਆਸ ਦਰਿਆ ਦੇ ਪਾਣੀਆਂ ਨੂੰ ਅੱਗ ਲੱਗ ਗਈ, ਪਰ ਤੇਰੇ ਅੰਦਰ ਅੱਗ ਕਿਉਂ ਲੱਗੀ ਵੀ? ਤੂੰ ਬਿਆਸ ਕੀ, ਤੂੰ ਤਾਂ ਗੰਗਾ ਜਮਨਾ ਨੂੰ ਅੱਗ ਲੱਗ ਗਈ, ਇਹਦੇ ਨਾਲ ਬਿਆਸ ਨੂੰ ਤਾਂ ਨਹੀਂ ਲੱਗਦੀ। ਬਿਆਸ ਤਾਂ ਸਤਲੁਜ, ਬਿਆਸ, ਰਾਵੀ ਤਾਂ ਜਾਣਦੇ ਨੇ ਵੀ ਤੁਹਾਡੇ ਨਾਲ ਕਿਵੇਂ ਡੀਲ ਕਰਨਾ। ਤੁਹਾਡੀ ਗੰਗਾ ਜਮਨਾ ਨੂੰ ਕਿਉਂ ਅੱਗ ਲੱਗ ਗਈ? ਤੇਰੇ ਅੰਦਰਲੀ ਜਿਹੜੀ ਹੈ ਗੰਗਾ ਜਮਨਾ ਕਿਉਂ ਭੁੜਕ ਪਈ? ਉਹ ਕਹਿੰਦਾ ਵੀ ਇਹ ਜਿਹੜਾ ਇਟ ਇਜ਼ ਦਿਸ ਇਚ, it's not going to set the Byas on fire, but this does suggest a recalcitrant itch to mix history, politics and religion. ਉਹਨੇ ਕਿਹਾ ਜੀ ਇਹ ਹਿਸਟਰੀ, ਪੋਲਿਟਿਕਸ, ਰਿਲੀਜਨ ਨੂੰ ਮਿਕਸ ਕਰਨਾ ਇਹ ਬੜਾ ਖਤਰਨਾਕ। ਇਹਦੇ 'ਚ ਕਿਹੜਾ ਮਿਕਸ ਹੋ ਗਿਆ? ਜਦੋਂ ਇਹ ਅਵਾਰਡ ਲੈਣ ਆਇਆ ਸੀ ਉਦੋਂ ਹਿਸਟਰੀ ਔਰ ਪੋਲਿਟਿਕਸ ਔਰ ਰਿਲੀਜਨ ਅੱਡ ਸੀ, ਉਦੋਂ ਸ਼੍ਰੋਮਣੀ ਕਮੇਟੀ ਕੋ ਹੋਰ ਸੀ। ਹੁਣ ਉਹਨੂੰ ਇਹ ਤਕਲੀਫ ਹੋ ਰਹੀ ਹੈ ਕਿ ਵੀ ਇਹ ਸ਼੍ਰੋਮਣੀ ਕਮੇਟੀ ਡਿਸਬੈਂਡ ਕਰੋ। ਇਹ ਕਹਿ ਚੁੱਕਾ, ਨਈਅਰ ਹੀ ਕਹਿ ਚੁੱਕਾ ਹੋਇਆ ਕਿ ਜੀ ਇਹ ਬੰਦ ਕਰੋ ਇਹ ਸਾਰੇ ਨੂੰ। ਇਟ ਇਜ਼ ਦਿਸ ਇਚ ਦੈਟ ਹੈਜ਼ ਇਨ ਦਾ ਪਾਸਟ ਬ੍ਰੌਟ ਸੋ ਮਚ ਅਨਹੈਪੀਨੈਸ ਐਂਡ ਸੋ ਮਚ ਵਾਇਲੈਂਸ ਐਂਡ ਕਨਫਰੰਟੇਸ਼ਨ ਟੂ ਦਿਸ ਲੈਂਡ।
ਕਿ ਇਹ ਜਿਹੜਾ ਮਿਕਸ ਹੈ ਹਿਸਟਰੀ ਪੋਲਿਟਿਕਸ ਔਰ ਇਹਨੇ ਹੀ ਪੰਜਾਬ ਨੂੰ ਕਿੰਨੀ ਤਕਲੀਫ ਚ ਦਿੱਤਾ ਕਿ ਨਹੀਂ। ਤੁਹਾਨੂੰ ਨਹੀਂ, ਤੁਸੀਂ ਮਾਰੇ ਨੇ ਸਿੱਖ, ਤੁਹਾਨੂੰ ਕੀ ਤਕਲੀਫ ਹੋਈ ਹੈ? ਤੁਸੀਂ ਤਾਂ ਬਾਹਰ ਬੈਠੇ ਉਸ ਅੱਗ ਨੂੰ ਲਾਇਆ। ਇਹ ਹੋਏ ਉਹ ਪ੍ਰੇਮ ਭਾਟੀਆ ਹੋਏ ਟ੍ਰਿਬਿਊਨ ਦਾ, ਅਰੁਣ ਸ਼ੋਰੀ ਹੋਏ, ਉਹ ਗਿਰਧਾਰੀ ਲਾਲ ਜੈਨ ਹੋਏ ਇੰਡੀਅਨ ਐਕਸਪ੍ਰੈਸ ਦਾ, ਇਹ ਸਾਰੇ ਹੀ ਜਿਹੜੇ ਨੇ ਗੁਨਾਹਗਾਰ ਨੇ ਕਿਉਂਕਿ ਇਹਨਾਂ ਨੇ ਹਿੰਦੂਤਵਾ ਦਾ ਏਜੰਡਾ ਜਿਹੜਾ ਉਹ ਪਰਸਿਊ ਕੀਤਾ। ਪੰਜਾਬ ਹੈਜ਼ ਹੈਡ ਇਨਫ ਆਫ ਦਿਸ ਮਿਕਸ ਕਿ ਪੰਜਾਬ ਨੇ ਬਹੁਤ ਦੇਖ ਲਿਆ ਹੈ ਰਿਲੀਜਨ ਪੋਲਿਟਿਕਸ ਹਿਸਟਰੀ ਦਾ। ਇਟ ਇਜ਼ ਅਬਾਊਟ ਟਾਈਮ that the functioning of religious bodies is cured of petty politicians and their petty calculations। ਹੁਣ ਇਹ ਕਹਿੰਦਾ ਕਿ ਜੀ ਇਹਨਾਂ ਤੋਂ ਛਟਕਾਰਾ ਪਾਓ ਔਰ ਇਹਨੇ ਤਾਂ ਆਪਣੇ ਯਾਰ ਦਾ ਸਾਥ ਦਿੱਤਾ ਹਿੰਦੂ ਤਵੀ ਦਾ। ਪਰ BBC ਦੀ ਜਿਹੜੀ ਪੰਜਾਬੀ ਸਰਵਿਸ ਨਵੀਂ ਸ਼ੁਰੂ ਹੋਈ ਹੈ ਹੁਣ ਪੰਜਾਬੀ ਨਿਊਜ਼ ਅਸੀਂ BBC ਪੰਜਾਬੀ ਸਰਵਿਸ ਤੋਂ ਵੀ ਚੁੱਕਦੇ ਜੀ। ਉਹਨਾਂ ਦੇ ਕੋਰਸਪੋਂਡੈਂਟ ਨੇ ਨਈਅਰ ਨੂੰ ਕਮਿਊਨੀਕੇਟ ਕੀਤਾ, ਉਹਦੀ ਹੈਡਲਾਈਨ ਹੈ ਹਰਮੰਦਰ ਸਾਹਿਬ ਦੇ ਸਤਕਾਰ ਵਜੋਂ ਕਬੂਲਿਆ ਸੀ ਸਨਮਾਨ। ਮੈਂ ਸ਼੍ਰੀ ਹਰਮੰਦਰ ਸਾਹਿਬ ਦੇ ਸਤਕਾਰ ਵਜੋਂ ਸ਼੍ਰੋਮਣੀ ਕਮੇਟੀ ਤੋਂ ਸਨਮਾਨ ਲਿਆ ਸੀ। ਜੇਕਰ ਹੁਣ ਉਹ ਲਿਖਤੀ ਤੌਰ ਤੇ ਮੇਰੇ ਤੋਂ ਅਵਾਰਡ ਵਾਪਸ ਮੰਗਦੇ ਹਨ ਤਾਂ ਮੈਂ ਵਾਪਸ ਕਰ ਦਿਆਂਗਾ। ਬੜਾ ਸਤਕਾਰ ਹਰਮੰਦਰ ਸਾਹਿਬ ਦਾ। ਤੂੰ ਅੱਜ ਤੱਕ ਕਿਹੜਾ ਅਵਾਰਡ ਮਨਜ਼ੂਰ ਨਹੀਂ ਕੀਤਾ ਜਿਹੜਾ ਤੈਨੂੰ ਕਿਸੇ ਨੇ ਦਿੱਤਾ ਹੋਏ ਜੀ? ਹਰ ਪਾਸੇ ਅਵਾਰਡ ਕੀ ਤਾਂ ਮੰਗ ਕੇ ਲੈਂਦੇ ਨੇ। ਤਾਂ ਰਾਜ ਸਭਾ ਦੀ ਸੀਟ ਮੰਗਦਾ ਸੀ ਜਦੋਂ ਬਾਦਲ ਦੇ ਖਿਲਾਫ ਇਹਨੇ ਲਿਖਣਾ ਸ਼ੁਰੂ ਕੀਤਾ ਔਰ ਇਹ ਗੱਲ ਸਾਹਮਣੇ ਹੈ ਕਿ ਵੀ ਇਹ ਕਹਿੰਦਾ ਸੀ ਮੈਨੂੰ ਰਾਜ ਸਭਾ ਦੀ ਸੀਟ ਦੇ ਦਿਓ। ਉਹ ਬਣਿਆ ਹੁੰਦਾ ਕਿ ਜੀ ਜਿਵੇਂ ਮੈਂ ਬੜਾ ਨਿਰਪੱਖ ਪੱਤਰਕਾਰ ਹਾਂ, ਤੂੰ ਹਾਈ ਕਮਿਸ਼ਨਰ ਰਿਹਾ ਹੈ, ਤੂੰ ਜਿਹੜਾ ਹਾਈ ਕਮਿਸ਼ਨਰ ਹੈ ਇੱਕ ਹਕੂਮਤ, ਤੂੰ ਪੱਤਰਕਾਰ ਨਿਰਪੱਖ ਕਿੱਥੋਂ ਹੋ ਗਿਆ ਜੀ? ਪੱਤਰਕਾਰੀ ਦਾ ਮਤਲਬ ਤੇ ਹੁੰਦਾ ਪੱਤਰਕਾਰੀ। ਉਹ ਕੋਈ ਸਰਕਾਰੀ ਅਹੁਦਾ ਨਹੀਂ ਲੈਂਦਾ, ਉਹ ਕਿਸੇ ਨੌਕਰੀ 'ਚ ਨਹੀਂ ਜਾਂਦਾ, ਉਹ ਕਿਸੇ ਪਾਰਟੀ ਦਾ ਵਰਕਰ ਨਹੀਂ ਹੁੰਦਾ। ਤੇ ਹਾਈ ਕਮਿਸ਼ਨਰ ਬਣਨ ਵਾਲਾ ਬੰਦਾ ਪੱਤਰਕਾਰ ਕਿਵੇਂ ਰਹਿ ਗਿਆ? ਔਰ ਉਹ ਕਹਿ ਰਿਹਾ ਜੀ ਬਹੁਤ ਸੀਨੀਅਰ ਸਾਡੇ ਜਰਨਲਿਸਟ। ਹੁਣ ਉਹਨੇ ਕਿਹਾ ਜੀ ਮੈਨੂੰ ਅਜੇ ਤੱਕ ਕੋਈ ਲਿਖਤੀ ਨਹੀਂ ਮਿਲਿਆ, ਪਰ ਜਦੋਂ ਮੈਨੂੰ ਕੋਈ ਚੀਜ਼ ਲਿਖਤੀ ਤੌਰ ਤੇ ਮਿਲੀ ਮੈਂ ਵਾਪਸ ਕਰ ਦਿਆਂ। ਔਰ ਉਹਨੇ ਕਿਹਾ ਕਿ ਜੀ ਮੈਂ ਤਾਂ ਪੰਜਾਬ ਤੇ ਪੰਜਾਬੀਅਤ ਲਈ ਇਹ ਸਨਮਾਨ ਮੈਨੂੰ ਮਿਲਿਆ ਸੀ, ਪਰ ਮੈਂ ਇਹ ਸਨਮਾਨ ਇਸ ਲਈ ਲਿਆ ਸੀ ਕਿਉਂਕਿ ਹਰਮੰਦਰ ਸਾਹਿਬ ਤੋਂ ਆਇਆ ਸੀ। ਹਰਮੰਦਰ ਸਾਹਿਬ ਦਾ ਮੇਰੇ ਮਨ 'ਚ ਬਹੁਤ ਸਤਿਕਾਰ ਹੈ, ਇਸ ਲਈ ਮੈਂ ਅਵਾਰਡ ਸਵੀਕਾਰ ਕੀਤਾ ਸੀ। ਹੁਣ ਉਹਨੇ ਕਿਹਾ ਜੀ ਮੈਂ ਤਾਂ ਹੋਰ ਕੁਝ ਨਹੀਂ ਕਿਹਾ, ਮੈਂ ਤਾਂ ਇਹੀ ਕਿਹਾ ਕਿ ਜੀ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਹੁਣ ਜਰਨੈਲ ਸਿੰਘ ਭਿੰਡਰਾਂਵਾਲੇ ਬਣਨ ਦੀ ਕੋਸ਼ਿਸ਼ ਕਰ ਰਹੇ, ਸੋ ਮੈਂ ਤਾਂ ਹਰਮੰਦਰ ਸਾਹਿਬ ਦਾ ਸਤਿਕਾਰ। ਹੁਣ ਤੁਸੀਂ ਦੇਖੋ ਪਹਿਲੀ ਗੱਲ ਤਾਂ ਉਦੋਂ ਵੀ ਕੋਈ ਹਰਮੰਦਰ ਸਾਹਿਬ ਦੇ ਅੰਦਰੋਂ ਤਾਂ ਉੱਡ ਕੇ ਅਵਾਰਡ ਨਹੀਂ ਗਿਆ ਉਹਨੂੰ ਜੀ। ਸ਼੍ਰੋਮਣੀ ਕਮੇਟੀ ਉਹੀ ਬਾਡੀ ਸੀ ਜਿਹਦੇ ਬਾਰੇ ਇਹ ਕਹਿੰਦਾ ਜਾਂ ਹੁਣ ਉਹ ਟ੍ਰਿਬਿਊਨ ਵਾਲਾ ਕਹਿੰਦਾ ਜੀ ਕਿ ਇਹ ਧਰਮ ਸਿਆਸਤ ਔਰ ਇਤਿਹਾਸ ਇਸ ਦਾ ਬੜਾ ਡੇਂਜਰਸ ਮਿਕਸ ਹੈ। ਔਰ ਇਹ ਹੁਣ ਅਹਿਸਾਨ ਕਰ ਰਿਹਾ ਕਿ ਜੀ ਮੈਂ ਤਾਂ ਵੈਸੇ ਨਹੀਂ ਸੀ ਲੈਣਾ, ਮੈਂ ਤਾਂ ਹਰਮੰਦਰ ਸਾਹਿਬ ਦੇ ਸਤਿਕਾਰ ਹੁਣ ਮੈਂ ਵਾਪਸ ਕਰ ਦਿਆਂਗਾ ਜੀ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ 92-93 ਸਾਲ ਦਾ ਹਿਪੋਕਰਾਈਟ ਦੰਭੀ ਬੰਦਾ ਜਿਨ੍ਹਾਂ ਦੇ ਅੰਦਰ ਅੱਜ ਤੱਕ ਵੀ ਇਹ ਮਰਨ ਤੋਂ ਪਹਿਲਾਂ ਵੀ ਵੱਧ ਤੋਂ ਵੱਧ ਨੁਕਸਾਨ ਸਿੱਖਾਂ ਦਾ ਕਰਨਾ ਚਾਹੁੰਦੇ ਨੇ। ਇਹਨਾਂ ਦਾ ਇਸ ਕਿਸਮ ਦਾ ਮਾਈਂਡ ਸੈਟ ਹੈ। ਤੇ ਹੁਣ ਆਪਣਿਆਂ ਉਹਨਾਂ ਭੋਲਿਆਂ ਨੂੰ ਕੀ ਕਹੀਏ ਜੀ ਜਿਹੜੇ ਕਿ ਹੁਣ ਪਿਛਲੇ ਦਿਨਾਂ 'ਚ ਇੱਕ ਸੱਜਣ ਕੈਲੀਫੋਰਨੀਆ ਤੋਂ ਬੜੇ ਪੜ੍ਹੇ ਲਿਖੇ ਡਾਕਟਰ, ਉਹਨਾਂ ਦੀ ਮੈਨੂੰ ਕਾਲ ਆਈ, ਕਹਿਣ ਲੱਗੇ ਜੀ ਅਸੀਂ ਆਪਣੇ ਸੁਬਰਾਮਨੀਅਮ ਸਵਾਮੀ ਇੱਥੇ ਨਿਊਯਾਰਕ ਜਾਂ ਦੂਜੇ ਤੁਸੀਂ ਉਹਨਾਂ ਨਾਲ ਮਿਲਣਾ ਚਾਹੋਗੇ? ਉਹਨਾਂ ਨੇ ਦੇਖੋ ਭਿੰਡਰਾਂਵਾਲਿਆਂ ਦਾ ਵੀ ਬੜੇ ਹਮਾਇਤੀ ਸੀ ਔਰ ਜਿਹੜੇ ਨੇ ਉਹ ਸਿੱਖਾਂ ਦੇ ਵੀ ਬੜੇ ਹਮਦਰਦ ਨੇ। ਤੇ ਮੈਂ ਕਿਹਾ ਜੀ ਮੈਂ ਤਾਂ ਵੈਸੇ ਵੀਕਐਂਡ ਤੇ ਇੰਡੀਆਨਾ ਹੋਣਾ ਜੀ। ਤੇ ਨਹੀਂ ਕਹਿੰਦੇ ਉਹਨਾਂ ਨੇ ਅਗਲੇ 2-3 ਦਿਨ ਵੀ ਨਿਊਯਾਰਕ 'ਚ ਹੋਣਾ। ਹੁਣ ਮੈਂ ਕਿਉਂਕਿ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਸੀ, ਉਹਨਾਂ ਦੀ ਕਾਲ ਆਈ, ਮੈਂ ਵੇਰਵਾ ਤਾਂ ਨਹੀਂ ਦਿੱਤਾ, ਪਰ ਮੈਂ ਆਪਣੇ ਮਿੱਤਰ ਡਾਕਟਰ ਰਣਜੀਤ ਸਿੰਘ ਹੋਰਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਤੁਸੀਂ ਹਾਲ ਦੇਖ ਲਓ ਇਹਨਾਂ ਇਹ ਆਪਣੇ ਪੜ੍ਹੇ ਲਿਖੇ ਇੰਟੈਲੈਕਚੁਅਲ ਕਿਸਮ ਦੇ ਲੋਕ ਜਿਹੜੇ ਆਪਣੇ ਆਪ ਨੂੰ ਸਿਆਣੇ ਸਮਝਦੇ ਨੇ, ਉਹਨਾਂ ਨੂੰ ਲੱਗਦਾ ਜੀ ਸੁਬਰਾਮਨੀਅਮ ਸਵਾਮੀ ਸਿੱਖਾਂ ਦਾ ਦੋਸਤ ਭਿੰਡਰਾਂਵਾਲਾ, ਕਹਿੰਦਾ ਭਿੰਡਰਾਂਵਾਲੇ ਦੇ ਕੋਲ ਵੀ ਰਿਹਾ ਸੀ। ਮੈਂ ਉਹਦੇ ਨਾਲ ਤਾਂ ਨਹੀਂ ਆਰਗੂ ਕੀਤਾ, ਮੈਂ ਕਿਹਾ ਵੀ ਜੇ ਕਿਸੇ ਨੂੰ ਇਹ ਗੱਲ ਦੀ ਸਮਝ ਨਹੀਂ ਤੇ ਮੈਂ ਆਰਗੂਮੈਂਟ ਕਰਕੇ ਵਕਤ ਹੀ ਜ਼ਾਇਆ ਕਰਾਂਗਾ। ਸੋ ਇਹ ਸਾਡੇ ਸਿੱਖਾਂ ਦਾ ਹਾਲ ਹੈ। ਪਰ ਇਹਨਾਂ ਦਾ ਤੁਸੀਂ ਦੇਖ ਲਓ ਵੀ ਇਹ ਕਿੰਨੇ ਕਲੀਅਰ ਨੇ ਕਿ ਇਹਨਾਂ ਨੇ ਕਿੱਥੇ ਕੀ ਵਾਰ ਕਰਨਾ ਜੀ। ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰ ਰਿਹਾ ਹੈ। ਅਸੀਂ ਚਾਹਾਂਗੇ ਕਿ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ TV 84 ਦੀ ਵੈਬਸਾਈਟ ਜੋ ਹੈ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਡੋਨੇਟ ਕਰ ਸਕਦੇ ਹੋ, ਜਿਸ ਤਰ੍ਹਾਂ ਕਿ
ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ ਜਾਂ ਫਿਰ ਤੁਸੀਂ ਚੈੱਕ ਬਣਾ ਕੇ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।